ਭਾਰਤ ਵੱਡਾ ਮੁਲਕ ਹੋਣ ਦੇ ਨਾਤੇ ਜੇ ਉਹਨੇ ਉੱਥੇ ਆਪਣੀ ਕੋਈ ਭੱਲ ਬਣਾਉਣੀ ਸੀ ਤਾਂ ਉਹਨਾਂ ਨੂੰ ਇੱਕ ਖੁੱਲੇ ਦਿਲ ਦੇ ਨਾਲ ਗੁਆਂਢੀਆਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਸੀ। ਪਰ ਜਦੋਂ ਤੁਹਾਡਾ ਰਵੱਈਆ ਹੀ ਜਿਹੜਾ ਉਹ ਉਸ ਕਿਸਮ ਦਾ ਹਿਊਮਿਲੇਟ ਕਰਨ ਦਾ ਹੋਏ ਗੁਆਂਢੀਆਂ ਨੂੰ, ਤੇ ਗੁਆਂਢੀ ਫਿਰ ਜਿੰਨਾ ਮਰਜ਼ੀ ਛੋਟਾ ਵੀ ਹੋਏ ਗੁਆਂਢੀ ਤਾਂ ਉਹਨੂੰ ਵੀ ਪਤਾ ਹੁੰਦਾ ਕਿ ਵੀ ਉਹਦੇ ਹਕੂਕ ਕੀ ਨੇ। ਹਾਮਿਦ ਕਰਜ਼ਾਈ ਜਿਹੜਾ ਉਹ ਬਣਿਆ ਪੜ੍ਹਿਆ ਵੀ ਸ਼ਿਮਲੇ ਦਾ ਹੋਇਆ ਸੀ, ਦੂਜਾ ਪ੍ਰੋ ਇੰਡੀਆ ਬਿਲਕੁਲ, ਜਿਹਦੇ ਨਾਂ ਤੇ ਕਾਬਲ 에ਅਰਪੋਰਟ ਦਾ ਨਾਂ ਹੈ। ਸੋ ਉਹਨਾਂ ਨੂੰ ਲੱਗਾ ਵੀ ਸਾਰਕ ਦੇ 7 ਦੇਸ਼ਾਂ 'ਚ ਪਾਕਿਸਤਾਨ ਨੂੰ ਆਈਸੋਲੇਟ ਕਰਨ ਲਈ ਜਾਂ ਕੱਲ੍ਹ ਨੂੰ ਗਾਲਾਂ ਕਢਵਾਉਣੀਆਂ ਨੇ ਤੇ ਤੁਸੀਂ ਅਫਗਾਨਿਸਤਾਨ ਨੂੰ ਵੀ ਵਿੱਚ ਵਾੜੋ। ਕਨਵੈਨਸ਼ਨਲੀ ਕੰਟਰੀਜ਼ ਡੂ ਨਾਟ ਲੂਜ਼ ਮੈਂਬਰਸ਼ਿਪ ਆਫ ਰੀਜਨਲ ਔਰ ਗਲੋਬਲ ਪਲੇਟਫਾਰਮਸ because of a domestic political change. We have to wait and see if the next government of Taliban can meet the requirements of India. Viewers, welcome back on our program. So viewers, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਡਿਪਲੋਮੈਟਿਕ ਲੈਵਲ ਤੇ ਭਾਰਤ ਲਈ ਅਫਗਾਨਿਸਤਾਨ ਦੇ ਮੁੱਦੇ ਤੇ ਇੱਕ ਹੋਰ ਸੰਕਟ ਜਿਹੜਾ ਖੜਾ ਹੋਣ ਜਾ ਰਿਹਾ ਹੈ। ਸੋ ਸਾਰਕ ਨਾਂ ਦੀ ਸੰਸਥਾ ਸਾਊਥ ਏਸ਼ੀਆ ਦੇ 8 ਦੇਸ਼ਾਂ ਦੀ ਨੁਮਾਇੰਦਾ ਜਮਾਤ ਹੈ। ਸੋ 2007 ਵਿੱਚ ਅਫਗਾਨਿਸਤਾਨ ਇਸ ਜਮਾਤ ਦਾ 8ਵਾਂ ਮੈਂਬਰ ਦੇਸ਼ ਬਣਿਆ ਸੀ। ਸੋ ਸਾਰਕ ਦੇਸ਼ਾਂ ਦੀ ਮੀਟਿੰਗ ਇਸ ਵੇਲੇ ਇਸਲਾਮਾਬਾਦ ਵਿੱਚ ਹੋਣ ਜਾ ਰਹੀ ਹੈ ਕਿਉਂਕਿ ਤਾਲਿਬਾਨ ਨੇ ਮੁਕੰਮਲ ਤੌਰ ਤੇ ਅਫਗਾਨਿਸਤਾਨ ਵਿੱਚ ਕਬਜ਼ਾ ਕਰਕੇ ਆਪਣੀ ਹਕੂਮਤ ਜਿਹੜੀ ਹੈ ਉਹ ਬਣਾ ਲਈ ਹੈ। ਸੋ ਇਸ ਲਈ ਪਾਕਿਸਤਾਨ ਵੱਲੋਂ ਅਫਗਾਨਿਸਤਾਨ ਨੂੰ ਵੀ ਇਸ ਕਾਨਫਰੰਸ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਣਾ ਲਾਜ਼ਮੀ ਹੈ। ਸੋ ਵਿਊਅਰਸ, ਦੇਖਣਾ ਇਹ ਹੈ ਕਿ ਕੀ ਭਾਰਤ ਇਸ ਫੈਸਲੇ ਨੂੰ ਮੰਨੇਗਾ ਜਾਂ ਸਾਰਕ ਕਾਨਫਰੰਸ ਦਾ ਬਾਈਕਾਟ ਕਰੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਵਿਸ਼ਵ ਗੁਰੂ ਬਣਨ ਦਾ ਖਾਬ ਵੀ ਦੇਖਦਾ ਹੈ ਔਰ ਟਾਰਾਂ ਵੀ ਮਾਰਦਾ ਹੈ। ਲੇਕਿਨ ਇੱਕ ਗੱਲ ਦਾ ਧਿਆਨ ਰਹੇ, ਅਕਸਰ ਸਿਆਸਤ ਦੇ ਵਿੱਚ ਇੱਕ ਗੱਲ ਕਹੀ ਜਾਂਦੀ ਹੈ ਕਿ ਬਾਹਰ ਤੁਹਾਡੀ ਜਿੰਨੀ ਮਰਜ਼ੀ ਬੱਲੇ ਬੱਲੇ ਹੋਏ, ਜੇ ਤੁਹਾਡੇ ਆਪਣੇ ਘਰ, ਆਪਣੇ ਪਿੰਡ, ਆਪਣੇ ਇਲਾਕੇ 'ਚ ਤੁਹਾਨੂੰ ਕੋਈ ਨਹੀਂ ਪੁੱਛਦਾ ਤੇ ਬਾਹਰਲੀ ਵਾਹ ਜਿਹੜੀ ਹੈ ਉਹ ਤੁਹਾਨੂੰ ਲੰਬਾ ਵਕਤ ਸਰਵਾਈਵ ਨਹੀਂ ਕਰਵਾਉਂਦੀ। ਔਰ ਬਹੁਤ ਵਾਰ ਪੋਲੀਟੀਕਲੀ ਹੁੰਦਾ ਹੈ ਕਿ ਭਾਵੇਂ ਨੇਸ਼ਨ ਦੇ ਅਖਬਾਰਾਂ 'ਚ ਜਾਂ ਮੀਡੀਆ 'ਚ ਕਿਸੇ ਦੀ ਚਰਚਾ ਰੋਜ਼ ਹੁੰਦੀ ਹੋਏ, ਪਰ ਉਹ ਆਪਣੇ ਹਲਕੇ 'ਚੋਂ ਉਹਦੀ ਜ਼ਮਾਨਤ ਜ਼ਬਤ ਹੋਈ ਹੁੰਦੀ ਹੈ ਕਿਉਂਕਿ ਲੋਕਲ ਉਸ ਦਾ ਕੋਈ ਉਹਨੇ ਲੋਕਾਂ ਦੇ ਨਾਲ ਬਣਾ ਕੇ ਨਹੀਂ ਰੱਖੀ ਹੁੰਦੀ ਜਾਂ ਲੋਕਾਂ ਦੇ ਉਹ ਕੰਮ ਨਹੀਂ ਆਇਆ ਹੁੰਦਾ। ਹੁਣ ਜੇ ਭਾਰਤ ਨੇ, ਔਰ ਜਿੰਨਾ ਵੱਡਾ ਇਹ ਮੁਲਕ ਹੈ ਦੁਨੀਆ ਦਾ ਆਬਾਦੀ ਦੇ ਲਿਹਾਜ਼ ਨਾਲ ਦੂਸਰਾ ਵੱਡਾ ਮੁਲਕ, ਔਰ ਜਿੰਨੇ ਕੁਦਰਤ ਨੇ ਉੱਥੇ ਉਹਨਾਂ ਨੂੰ ਸਾਧਨ ਵੀ ਦਿੱਤੇ ਔਰ ਬਹੁਤ ਸਾਰਾ ਸਿਸਟਮ ਬ੍ਰਿਟਿਸ਼ ਕੋਲੋਨੀਲਿਸਟ ਉਹਨਾਂ ਨੂੰ ਬਣਾ ਕੇ ਦੇ ਗਏ, ਬਣਿਆ ਬਣਾਇਆ, ਜੇ ਸੱਚਮੁੱਚ ਇਹਨਾਂ ਦਾ ਦਾਇਰਾਕਾਰ ਵੱਡੇ ਦਾਇਰੇ 'ਚ ਸੋਚਣ ਦਾ ਹੁੰਦਾ ਤੇ ਸੱਚਮੁੱਚ ਭਾਰਤ ਦੇ ਕੋਲ ਇੱਕ ਦੁਨੀਆ ਦੇ ਵਿੱਚ ਇੰਪ੍ਰੈਸਿਵ ਰੋਲ ਹੁੰਦਾ। ਪਰ ਇਹਨਾਂ ਨੇ ਸਭ ਤੋਂ ਪਹਿਲਾਂ ਇਹ ਜਿਹੜਾ ਉਸ ਸਪਣੀ ਵਾਂਗ ਜਿਹੜੀ ਆਪਣੇ ਜਾਏ ਖਾਂਦੀ ਹੈ, ਉਸ ਨੇ ਕਿਵੇਂ ਆਪਣੀਆਂ ਮਾਈਨੋਰਿਟੀਜ਼ ਦੇ ਨਾਲ ਕੀ ਸਲੂਕ ਕੀਤਾ, ਕਸ਼ਮੀਰ ਦੇ ਵਿੱਚ ਸਿੱਖਾਂ ਨਾਲ, ਨਾਰਥ ਈਸਟ ਦੇ ਵਿੱਚ ਦੂਜਿਆਂ ਦੇ ਨਾਲ। ਫਿਰ ਅਕਸਰ ਇਹ ਕਿਹਾ ਜਾਂਦਾ ਹੈ ਕਿ ਭਾਈ 2.5 ਘਰ ਤੇ ਡੈਣ ਵੀ ਛੱਡ ਲੈਂਦੀ ਹੈ ਗਵਾਂਢੀਆਂ ਦੇ ਨਾਲ। ਪਾਕਿਸਤਾਨ ਪਹਿਲੇ ਦਿਨ ਤੋਂ ਐਨਮੀ ਔਰ ਉਦੋਂ ਤੱਕ ਨਹੀਂ ਹਟੇ ਜਦੋਂ ਤੱਕ 1971 'ਚ ਪਾਕਿਸਤਾਨ ਦੇ 2 ਟੁਕੜੇ ਨਹੀਂ ਕਰ ਦਿੱਤੇ। ਉਸ ਤੋਂ ਬਾਅਦ ਕਿਹੜੇ ਆਰਾਮ ਨਾਲ ਬੈਠੇ ਨੇ, ਪਿਛਲੀ ਅੱਧੀ ਸਦੀ ਤੋਂ ਉਹਦੇ ਅੱਗੋਂ 4 ਟੁਕੜੇ ਕਰਨ ਨੂੰ ਪਬਲਿਕਲੀ ਉਹਨਾਂ ਦੇ ਜਿਹੜੇ ਨੇ ਲੀਡਰ ਸੁਬਰਾਮਨੀਅਮ ਸਵਾਮੀ ਵਰਗੇ ਲੋਕ ਕਹਿੰਦੇ ਨੇ। ਫਿਰ ਜਿਹੜਾ ਬੰਗਲਾਦੇਸ਼ ਬਣਾਇਆ ਉਹਨਾਂ ਦੇ ਨਾਲ ਜੇ ਇਹਨਾਂ ਦਾ 50 ਸਾਲ ਦਾ ਰਿਸ਼ਤਾ ਦੇਖ ਲਓ ਤੇ ਉਹਦੇ 'ਚ ਹੁਣ ਵਾਲੇ ਇਸ ਬੀਬੀ ਨੂੰ ਛੱਡ ਕੇ ਸ਼ੇਖ ਹਸੀਨਾ ਨੂੰ ਜਾਂ ਇਹਦਾ ਪਿਓ ਥੋੜ੍ਹੀ ਕੁ ਦੇਰ ਰਿਹਾ, ਉਹ ਸਾਰੇ ਪੀਰੀਅਡ 'ਚ ਦੇਖੋ ਕਿੰਨਾ ਕਲੋਜ਼। ਨੇਪਾਲ ਜਿਹੜਾ ਡਿਕਲੇਅਰਡ ਹਿੰਦੂ ਨੇਸ਼ਨ, ਯੂਨਾਈਟਿਡ ਨੇਸ਼ਨ ਦੇ ਵਿੱਚ ਇੱਕੋ ਇੱਕ ਹਿੰਦੂ ਨੇਸ਼ਨ ਡਿਕਲੇਅਰਡ ਨੇਪਾਲ, ਝੰਡਾ ਵੀ ਉਹਨਾਂ ਦਾ ਉਹ ਹਿੰਦੂਆਂ ਵਾਲਾ। ਲੇਕਿਨ ਉਹਨਾਂ ਦਾ ਕੀ ਹਾਲ ਕੀਤਾ, ਨੇਪਾਲ ਨਿਕਲ ਕੇ ਚੀਨ ਦੀ ਜਿਹੜਾ ਬੁੱਕਲ ਦੇ ਵਿੱਚ ਚਲਾ ਗਿਆ। ਇਹੀ ਹਾਲ ਜਿਹੜਾ ਅਸੀਂ ਸ੍ਰੀਲੰਕਾ ਦੇ ਹਵਾਲੇ ਨਾਲ, ਉੱਥੇ ਕਿਵੇਂ ਇਹਨਾਂ ਨੇ ਲਿਟੇ ਵਰਗੀ ਜਮਾਤ ਖੜੀ ਕਰਕੇ ਕੀ ਕੀਤਾ। ਪਾਕਿਸਤਾਨ ਨਾਲ ਅੱਜ ਤੱਕ ਵੀ ਉਹੀ ਕੁਛ ਕਰ ਰਹੇ ਨੇ। ਹੁਣ ਇਸ ਸਾਰੇ ਦੇ ਚੱਲਦਿਆਂ ਜਦੋਂ ਦੁਨੀਆ ਦੇ ਵਿੱਚ ਇਹ ਇੱਕ ਮੂਵਮੈਂਟ ਆਈ, ਯੂਰਪੀਅਨ ਯੂਨੀਅਨ ਬਣੀ ਕਿ ਭਾਈ ਉਹਨਾਂ ਦੀ ਪਾਰਲੀਮੈਂਟ ਵੀ ਹੈ, ਸੁਪਰੀਮ ਕੋਰਟ ਵੀ ਹੈ ਕਿ ਇੰਟਰਸਟ ਵਾਚ ਕਰਨੇ ਨੇ। ਚਾਈਨਾ ਨੇ ਏਸ਼ੀਆਨ ਜਾਂ ਆਸੀਅਨ ASEAN ਦੇ ਥੱਲੇ ਵੀ ਇਕਨੋਮਿਕਲ ਇੰਟਰਸਟ ਵਾਚ ਕਰਨੇ ਨੇ। ਇਹ ਵੀ ਸਾਹਮਣੇ ਆਇਆ ਕਿ ਬਈ ਹਾਰਟ ਆਫ ਏਸ਼ੀਆ ਨਾਂ ਦੀ ਆਰਗੇਨਾਈਜੇਸ਼ਨ ਵੀ ਹੋ ਇਕਨੋਮਿਕਲ ਦੂਸਰੀਆਂ ਬਣੀਆਂ।
ਫਿਰ ਭਾਰਤ ਨੇ ਬ੍ਰਿਕਸ ਦੇ ਥੱਲੇ ਵੀ ਵਿੱਚ ਆਇਆ ਕਿ ਜਿਹੜੀਆਂ ਇਹ ਪੰਜੋ ਨੇਸ਼ਨ ਜਿਨ੍ਹਾਂ ਦੇ ਵਿੱਚ ਬ੍ਰਾਜ਼ੀਲ ਔਰ ਰਸ਼ੀਆ ਔਰ ਇੰਡੀਆ ਔਰ ਚਾਈਨਾ ਔਰ ਸਾਊਥ ਅਫਰੀਕਾ ਜਿਹੜੇ ਨੇ ਇਹਨਾਂ ਦੇ ਇੰਟਰਸਟ ਉਸ ਦੌਰ ਦੇ ਵਿੱਚ ਹੀ ਜਿਹੜਾ ਹੈ ਸਾਰਕ ਨਾਂ ਦੀ ਆਰਗੇਨਾਈਜੇਸ਼ਨ, ਕਿਉਂਕਿ ਸਾਊਥ ਏਸ਼ੀਆ ਇੱਕ ਪਾਵਰਫੁਲ ਰੀਜਨ ਔਰ ਉਹਨਾਂ ਦੀ ਜਿਹੜਾ ਸਬ ਕੰਟੀਨੈਂਟ ਹੈ ਉਹਦੇ 'ਚ ਸਾਰਕ ਹੋਣ ਦੇ ਵਿੱਚ ਆਈ, ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕਨਫੈਡਰੇਸ਼ਨ ਇਹ ਹੋਂਦ 'ਚ ਆਈ। ਹੁਣ ਕਿਉਂਕਿ ਭਾਰਤ ਵੱਡਾ ਮੁਲਕ ਹੋਣ ਦੇ ਨਾਤੇ ਜੇ ਉਹਨੇ ਉੱਥੇ ਆਪਣੀ ਕੋਈ ਭੱਲ ਬਣਾਉਣੀ ਸੀ ਤਾਂ ਉਹਨਾਂ ਨੂੰ ਇੱਕ ਖੁੱਲੇ ਦਿਲ ਦੇ ਨਾਲ ਗੁਆਂਢੀਆਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਸੀ। ਪਰ ਜਦੋਂ ਤੁਹਾਡਾ ਰਵੱਈਆ ਹੀ ਜਿਹੜਾ ਹੈ ਉਹ ਉਸ ਕਿਸਮ ਦਾ ਹਿਊਮਿਲੇਟ ਕਰਨ ਦਾ ਹੋਏ ਗੁਆਂਢੀਆਂ ਨੂੰ, ਤੇ ਗੁਆਂਢੀ ਫਿਰ ਜਿੰਨਾ ਮਰਜ਼ੀ ਛੋਟਾ ਵੀ ਹੋਏ ਗੁਆਂਢੀ ਤਾਂ ਉਹਨੂੰ ਵੀ ਪਤਾ ਹੁੰਦਾ ਹੈ ਕਿ ਵੀ ਉਹਦੇ ਹਕੂਕ ਕੀ ਨੇ। ਸੋ ਸਾਰਕ ਬੇਸ਼ੱਕ ਨਾਨ ਸਟਾਰਟਰ ਰਿਹਾ ਔਰ ਹਮੇਸ਼ਾ ਸਾਰਕ ਦੇ ਵਿੱਚ ਵੀ ਭਾਰਤ ਦਾ ਜ਼ੋਰ ਲੱਗਾ ਹੁੰਦਾ ਸੀ, ਕਿਉਂਕਿ ਇੱਕ ਸਟੇਜ ਤੇ ਨੇਪਾਲ ਅਜੇ ਇਹਨਾਂ ਦੇ ਇਨਫਲੂਐਂਸ ਸਫੀਅਰ ਆਫ ਇਨਫਲੂਐਂਸ ਤੋਂ ਬਾਹਰ ਨਹੀਂ ਸੀ ਨਿਕਲਿਆ, ਭੂਟਾਨ ਵੀ ਉਹਦਾ ਹਿੱਸਾ ਸੀ, ਮਾਲਦੀਵਜ਼ ਵੀ ਇਹਨਾਂ ਦੇ ਇਨਫਲੂਐਂਸ ਸੀ, ਪਾਕਿਸਤਾਨ ਨੂੰ ਇਹ ਵੱਡਾ ਵਿਰੋਧੀ ਸਮਝਦੇ ਸੀ। ਔਰ ਉਹਨਾਂ ਨੂੰ ਇਹ ਸੀ ਕਿ ਵੀ ਇਹ ਵਿਦਨ ਸਾਰਕ ਵੀ ਪਾਕਿਸਤਾਨ ਦਾ ਹੁਣ ਹਾਲਾਂਕਿ ਜਦੋਂ ਅਸੀਂ ਅਫਗਾਨਿਸਤਾਨ ਦੀ ਗੱਲ ਕਰਦੇ ਹਾਂ, ਅਫਗਾਨਿਸਤਾਨ ਦੋਨੋਂ ਪਾਸੇ ਭੁਗਤਦਾ ਹੈ। ਹਾਲਾਂਕਿ ਜਿਓਗ੍ਰਾਫਿਕਲੀ ਸਪੀਕਿੰਗ ਸੈਂਟਰਲ ਏਸ਼ੀਅਨ ਰਿਪਬਲਿਕਸ ਦਾ ਹਿੱਸਾ ਹੈ, ਮੱਧ ਏਸ਼ੀਆ ਦਾ, ਲੇਕਿਨ ਸਾਊਥ ਏਸ਼ੀਆ ਕਿਉਂਕਿ ਤਹਿਜ਼ੀਬ ਵਾਈਜ਼ ਔਰ ਜੇ ਹਿਸਟਰੀ ਦਾ ਇੱਕ ਪਾਰਟ ਦੇਖੋ ਉਧਰ ਨੂੰ ਹੈ। ਸੋ ਇੰਡੀਆ ਨੇ ਇਨਸਿਸਟ ਕੀਤਾ ਕਿ ਅਫਗਾਨਿਸਤਾਨ ਜਿਹੜਾ ਹੈ ਉਹ ਵੀ 8ਵਾਂ ਦੇਸ਼ ਬਣਨਾ ਚਾਹੀਦਾ ਹੈ ਸਾਰਕ ਦਾ। ਪਹਿਲਾਂ ਅਫਗਾਨਿਸਤਾਨ ਉਹਦਾ ਹਿੱਸਾ ਨਹੀਂ ਸੀ ਕਿ ਵੀ ਇਹ ਸਾਊਥ ਏਸ਼ੀਆ ਨਹੀਂ, ਇਹ ਸੈਂਟਰਲ ਏਸ਼ੀਆ ਨਾਲ, ਪਰ ਇੰਡੀਆ ਦੇ ਇਨਸਿਸਟੈਂਸ ਦੇ ਉੱਤੇ। ਔਰ ਕੀਤਾ ਕਦੋਂ ਉਹਨਾਂ ਨੇ, ਜਦੋਂ ਕਿ 2007 ਦੇ ਵਿੱਚ ਅਸ਼ਰਫ ਗਨੀ, ਕਿਉਂਕਿ 2001 ਚ ਅਮਰੀਕਾ ਉੱਥੇ ਬੈਠ ਗਿਆ, ਇੰਡੀਆ ਵੀ ਉੱਥੇ ਵੜ ਗਿਆ ਜੀ, 2-3 ਸਾਲ ਬਾਅਦ ਚੋਣਾਂ ਹੋਈਆਂ। ਅਸ਼ਰਫ ਗਨੀ ਜਿਹੜਾ ਹੈ ਉਹ 2007 ਦੇ ਵਿੱਚ ਜਿਹੜਾ ਅਫਗਾਨਿਸਤਾਨ ਦਾ ਪ੍ਰੈਜ਼ੀਡੈਂਟ ਸੀ, ਹੁਣ ਅਸ਼ਰਫ ਗਨੀ ਜਿਹੜਾ ਹੈ ਉਹਨਾਂ ਦੀ ਨਹੀਂ, ਅਸ਼ਰਫ ਗਨੀ ਹਾਮਿਦ ਕਰਜ਼ਾਈ ਜਿਹੜਾ ਹੈ ਉਹ ਬਣਿਆ, ਪੜ੍ਹਿਆ ਵੀ ਸ਼ਿਮਲੇ ਦਾ ਹੋਇਆ ਸੀ, ਦੂਜਾ ਪ੍ਰੋ ਇੰਡੀਆ ਬਿਲਕੁਲ, ਜਿਹਦੇ ਨਾਂ ਤੇ ਕਾਬਲ 에ਅਰਪੋਰਟ ਦਾ ਨਾਂ ਹੈ। ਸੋ ਉਹਨਾਂ ਨੂੰ ਲੱਗਾ ਵੀ ਸਾਰਕ ਦੇ 7 ਦੇਸ਼ਾਂ 'ਚ ਪਾਕਿਸਤਾਨ ਨੂੰ ਆਈਸੋਲੇਟ ਕਰਨ ਲਈ ਜਾਂ ਕੱਲ ਨੂੰ ਗਾਲਾਂ ਕਢਵਾਉਣੀਆਂ ਨੇ ਤੇ ਤੁਸੀਂ ਅਫਗਾਨਿਸਤਾਨ ਨੂੰ ਵੀ ਵਿੱਚ ਵਾੜੋ। ਸੋ 2007 ਦੇ ਵਿੱਚ ਜਿਹੜਾ ਉਸ ਨੂੰ ਜਿਹੜਾ ਹਾਮਿਦ ਕਰਜ਼ਾਈ ਨੂੰ ਜਿਹੜਾ ਉਹ ਬਣਾ ਲਿਆ ਜਾਂਦਾ ਹੈ ਹਿੱਸਾ ਅਫਗਾਨਿਸਤਾਨ ਨੂੰ ਐਜ਼ ਏ ਰੈਗੂਲਰ ਮੈਂਬਰ ਸਾਰਕ ਦਾ, ਕਿ ਇਹ ਹੁਣ 8ਵਾਂ ਮੁਲਕ ਹੋਏਗਾ। ਔਰ ਵਾਵਾ ਇਹਨਾਂ ਦਾ ਠੱਕ-ਠਕਾ ਚੱਲਦਾ ਰਿਹਾ ਔਰ ਅਫਗਾਨਿਸਤਾਨ ਦਾ ਰੋਲ ਵਿਦਨ ਸਾਰਕ ਦੇ ਅਗੇਂਸਟ ਪਾਕਿਸਤਾਨ ਨਹੀਂ ਰਿਹਾ। ਹੁਣ ਇਹ 2 ਸਾਲ ਬਾਅਦ ਇਹਨਾਂ ਦੀ ਮੀਟਿੰਗ ਹੁੰਦੀ ਹੈ, 2014 ਚ ਹੋਣੀ ਸੀ ਔਰ ਹੋਣੀ ਜਿਹੜੀ ਹੈ ਨੇਪਾਲ ਦੇ ਵਿੱਚ ਸੀ ਸ਼ਾਇਦ। ਔਰ ਹੋਇਆ ਇਹ ਕਿ ਪਠਾਨਕੋਟ ਔਰ ਉੜੀ ਦੇ ਵਾਕਿਆ ਹੋ ਗਏ ਜਿਨ੍ਹਾਂ ਬਾਰੇ ਜਿਹੜਾ ਉਹਨਾਂ ਨੇ ਬਲੇਮ ਪਾਕਿਸਤਾਨ ਨੂੰ, ਮੋਦੀ ਅਜੇ ਬਣਿਆ ਹੀ ਸੀ 2014 ਔਰ ਇਹਨਾਂ ਨੇ ਬਜਾਏ ਕਿ ਉਸ ਫੋਰਮ ਨੂੰ ਚੱਲ ਲੈਣ ਦਿੰਦੇ ਤਾਂ ਕਿ ਅਲਟੀਮੇਟਲੀ ਭਾਰਤ ਦੀ ਇੱਕ ਸਟਰੈਂਥ ਵੀ ਬਣਦਾ ਵਕਤ ਪਾ ਕੇ, ਪਰ ਉਹਦਾ ਬਹਾਨਾ ਕਰਕੇ ਉਹਨਾਂ ਨੇ ਕਿਹਾ ਜੀ ਅਸੀਂ ਇਹਦਾ ਹਿੱਸਾ ਨਹੀਂ ਬਣਨਾ। ਸੋ 2014 ਦੇ ਇਸ ਵਾਕਿਆ ਤੋਂ ਬਾਅਦ ਇਹ ਜਿਹੜਾ ਉਹਨਾਂ ਨੇ ਹੋਣ ਨਹੀਂ ਦਿੱਤਾ ਔਰ 2014 ਦਾ ਹੋਇਆ ਵਾਕਿਆ 2016 ਚ ਹੋਣੀ ਸੀ ਨੈਕਸਟ, ਉਹ ਵੀ ਉਹਨਾਂ ਨੇ ਪੋਸਟਪੋਨ ਕਰਵਾ ਦਿੱਤੀ। ਔਰ ਉਸ ਤੋਂ ਬਾਅਦ ਹੁਣ ਜਿਹੜੀ ਗੱਲ ਕਰਕੇ ਅਸੀਂ ਇਸ ਨੂੰ ਡਿਸਕਸ ਕਰ ਰਹੇ ਹਾਂ ਆਲਰੇਡੀ, ਕਿਉਂਕਿ ਫਿਰ ਕੋਵਿਡ ਆ ਗਿਆ 2019 ਤੱਕ ਚੱਲਦੇ ਆ, 2020 ਚ ਵੈਸੇ ਨਹੀਂ ਹੋ ਸਕਿਆ ਔਰ ਇਹ ਰੋਟੇਸ਼ਨ ਵਾਈਜ਼ ਇਸ ਦੀਆਂ ਪ੍ਰੈਜ਼ੀਡੈਂਟ ਕਿ ਕਿੱਥੇ ਹੋਣਾ ਹੈ ਸਾਰਕ ਦੀ ਮੀਟ ਕਹਿੰਦੇ ਨੇ। ਸੋ ਹੁਣ ਜਿਹੜੀ ਇਸ ਸਾਲ ਦੇ ਵਿੱਚ ਹੈ 2021 ਦੇ ਵਿੱਚ ਉਹਦਾ ਵੈਨਿਊ ਇਸਲਾਮਾਬਾਦ ਹੈ। ਹੁਣ ਜਿਹੜੀ ਦਿਲਚਸਪ ਸਿਚੁਏਸ਼ਨ ਡਿਵੈਲਪ ਹੋਈ ਕਿਉਂਕਿ ਇਹਨਾਂ ਦੇ ਲਈ ਉਹ ਪਹਿਲਾਂ ਹਾਮਿਦ ਕਰਜ਼ਾਈ ਹੋਏ ਫਿਰ ਅਸ਼ਰਫ ਗਨੀ ਹੋਏ, ਇਹਨਾਂ ਦੇ ਲਈ ਖੇਡਦੇ ਰਹੇ। ਹੁਣ ਆ ਗਈ ਤਾਲਿਬਾਨ ਦੀ ਹਕੂਮਤ ਜੀ, ਬੇਸ਼ੱਕ ਇੱਧਰ ਇਹਨਾਂ ਨੇ ਡਰਾਮਾਬਾਜ਼ੀ UN ਸਿਕਿਉਰਿਟੀ ਕੌਂਸਲ 'ਚ ਅੱਜ ਹੀ ਰੈਜ਼ੋਲੂਸ਼ਨ ਕਰਵਾ ਕੇ ਉਹਨਾਂ ਨੇ ਇਹ ਵੀ ਕਰਵਾਇਆ ਕਿ ਜੀ ਲਸ਼ਕਰੇ ਤੋਇਬਾ, ਜੈਸ਼-ਏ ਮੁਹੰਮਦ ਉਹ ਸਾਰੇ ਦਹਿਸ਼ਤਗਰਦ ਦੂਜਾ। ਪਰ ਦੂਜੇ ਪਾਸੇ ਦੋਹਾ ਦੇ ਵਿੱਚ ਜਿਹੜਾ ਇੰਡੀਆ ਦਾ ਐਂਬੈਸਡਰ ਹੈ ਉਹ ਤਾਲਿਬਾਨ ਦੇ ਰਿਪਰੈਜ਼ੈਂਟੇਟਿਵ ਨੂੰ ਵੀ ਮਿਲ ਰਿਹਾ ਔਰ ਕਿਉਂਕਿ ਤਾਲਿਬਾਨ ਨੇ ਵੀ ਥੋੜਾ ਸੌਫਟ ਐਟੀਟਿਊਡ, ਉਹਨਾਂ ਨੂੰ ਵੀ ਚਾਹੀਦਾ ਹੀ ਹੈ ਕਿ ਵੀ ਇਕਨੋਮਿਕਲ ਸਪੋਰਟ ਵੀ ਹੋਏ ਔਰ ਰੈਕਗਨੀਸ਼ਨ ਹੋਏ। ਹੁਣ ਦੇਖਣਾ ਇਹ ਹੋਏਗਾ ਕਿ ਵੀ ਇਹ ਆਲਰੇਡੀ ਅਗਸਤ ਦਾ ਮਹੀਨਾ ਆ ਗਿਆ, ਇਸਲਾਮਾਬਾਦ 'ਚ ਕਦੋਂ ਹੋਣੀ ਹੈ, ਅਗਲੇ ਕਿੰਨੇ 6 ਮਹੀਨੇ ਨੇ ਦਸੰਬਰ ਤੱਕ।
ਹੁਣ ਜੇ ਉਦੋਂ ਤੱਕ ਭਾਰਤ ਤਾਲਿਬਾਨ ਸਰਕਾਰ ਨੂੰ ਰੈਕਗਨਾਈਜ਼ ਨਹੀਂ ਕਰਦਾ, ਉਹਨਾਂ ਨੇ ਆਲਰੇਡੀ ਗਵਰਨਮੈਂਟ ਬਣਾਉਣ ਦੀ ਉਹਨਾਂ ਦੀ ਪ੍ਰੋਸੈਸ ਚੱਲ ਰਹੀ ਹੈ, ਇਸ ਹਫਤੇ ਦੇ ਵਿੱਚ ਆ ਜਾਏਗਾ। ਹੁਣ ਦੇਖਣਾ ਇਹ ਹੋਏਗਾ ਵੀ ਉਸ ਹਕੂਮਤ ਨੂੰ ਚੀਨ, ਪਾਕਿਸਤਾਨ, ਰਸ਼ੀਆ ਜ਼ਾਹਰ ਹੈ ਕਿ ਉਹ ਤਾਂ ਰੈਕਗਨਾਈਜ਼ ਕਰਨਗੇ ਜੇ ਕੋਈ ਬਹੁਤ ਸਾਰੀ ਨੈਗੇਟਿਵਿਟੀ ਅਦਰਵਾਈਜ਼ ਨਾ ਹੋਏ। ਭਾਰਤ ਕੀ ਕਰੇਗਾ, ਰੈਕਗਨਾਈਜ਼ ਕਰੇਗਾ ਕਿ ਨਹੀਂ? ਜੇ ਨਹੀਂ ਰੈਕਗਨਾਈਜ਼ ਕਰਦਾ, ਸਾਰਕ ਦੀ ਮੀਟ ਇਸਲਾਮਾਬਾਦ 'ਚ ਹੁੰਦੀ ਹੈ ਤੇ ਉੱਥੇ ਭਾਰਤ ਕੀ ਕਰੇਗਾ? ਡਿਪਲੋਮੈਟਿਕ ਉਹ ਸਾਰੇ 'ਚ ਕ੍ਰਾਈਸਿਸ ਹੀ ਹੈ ਕਿ ਉਹਨੂੰ ਉਹ ਰੈਕਗਨਾਈਜ਼ ਨਹੀਂ ਕਰਦਾ ਤੇ ਉਹਨੂੰ ਅਫਗਾਨਿਸਤਾਨ ਦੇ ਨੁਮਾਇੰਦੇ ਆਉਂਦੇ ਨੇ ਪਾਕਿਸਤਾਨ, ਔਰ ਇਹ ਵੀ ਉਹਦਾ ਹਿੱਸਾ ਹੈ ਚਾਰਟਰ ਦਾ ਕਿ ਵੀ ਇਨਵਾਈਟ ਹੋਸਟ ਨੇ ਕਰਨਾ ਹੈ। ਆਲਰੇਡੀ ਅਫਗਾਨਿਸਤਾਨ ਰੈਗੂਲਰ ਮੈਂਬਰ ਹੈ ਸਾਰਕ ਦਾ, ਔਰ ਇਸ ਸਾਰੇ ਦੇ ਚਲਦੇ ਆ ਜਦੋਂ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਹੈ ਉਹਨਾਂ ਦੇ ਇੱਕ ਸਾਬਕਾ ਐਂਬੈਸਡਰ ਨੂੰ, ਔਰ ਤੇ ਉਹ ਇਹ ਕਹਿੰਦਾ ਹੈ ਕਿ ਜੀ ਕਨਵੈਨਸ਼ਨਲੀ ਕੰਟਰੀਜ਼ ਡੂ ਨਾਟ ਲੂਜ਼ ਮੈਂਬਰਸ਼ਿਪ ਆਫ ਰੀਜਨਲ or global platforms because of a domestic political change. We have to wait and see if the next government of Taliban can meet the requirements of India. ਹੁਣ ਇੰਡੀਆ ਦੀਆਂ ਕਿਉਂ ਰਿਕੁਆਇਰਮੈਂਟ ਉਹ ਮੀਟ ਕਰਨਗੇ ਜੀ? ਉਹ ਜੇ ਇੱਕ ਸੋਵਰਨ ਮੁਲਕ ਨੇ ਔਰ ਉਹ ਆਪਣੀ ਹਕੂਮਤ ਐਲਾਨਦੇ ਨੇ। ਸੋ ਕੁੱਲ ਮਿਲਾ ਕੇ, ਔਰ ਇਹ ਇਕੱਲਾ ਇਹੀ ਨਹੀਂ ਹੈ, ਜਿਵੇਂ ਅੱਜ ਦੀ ਇਸ ਸਟੋਰੀ 'ਚੋਂ ਇਹ ਡਿਵੈਲਪ ਹੋ ਰਿਹਾ ਕਿ ਵੀ ਇਹ ਵੀ ਹੋਏਗਾ ਸਿਮਿਲਰ ਕੁਐਸਚਨ ਜਿਹੜਾ ਤਾਲਿਬਾਨ ਦੇ ਰਾਈਟਸ, ਜਿਹੜੇ ਇੱਕ ਹੋਰ ਫੋਰਮ ਹੈ Kathmandu based intergovernmental organization that studies the Hindu Kush Himalayan mountain system, where Afghanistan has been a member along with Bangladesh, Bhutan, India, China, Myanmar, Nepal and Pakistan, ਕਿ ਕੀ ਉਹਦੀ ਮੈਂਬਰਸ਼ਿਪ ਤੋਂ ਇਹ ਰੋਕਣਗੇ ਤਾਲਿਬਾਨ ਨੂੰ? ਸੋ ਮੈਨੂੰ ਇਹ ਲੱਗਦਾ ਹੈ ਵੀ ਇਹਨਾਂ ਨੇ ਜਦੋਂ ਇੰਡੀਆ ਨੇ ਲਾਈਨ ਲਈ ਸਾਰੀ ਹੋਸਟਾਈਲ ਜੀ ਤਾਲਿਬਾਨ ਪ੍ਰਤੀ, ਪਾਕਿਸਤਾਨ ਪ੍ਰਤੀ, ਇਹ ਆਪਣੇ ਜਾਲ 'ਚ ਫਸ ਗਏ ਨੇ। ਔਰ ਇਹਨਾਂ ਦੇ ਲਈ ਇਹਨਾਂ ਨੇ ਸੁਪਰ ਪਾਵਰ ਜਾਂ ਵਿਸ਼ਵ ਗੁਰੂ ਤਾਂ ਕੀ ਬਣਨਾ? ਮੈਨੂੰ ਲੱਗਦਾ ਹੈ ਵੀ ਇਹ ਸਾਊਥ ਏਸ਼ੀਆ ਦੇ ਵਿੱਚ ਨਾ ਸਿਰਫ ਖੂੰਜੇ ਲੱਗ ਗਏ ਨੇ, ਪਰ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਇਹਨਾਂ ਦਾ ਹਸ਼ਰ ਵੀ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਵਾਲਾ ਹੋਏਗਾ। ਇਹ ਟਿਕ ਨਹੀਂ ਸਕਣਗੇ ਇੱਕ ਐਂਟੀਟੀ ਦੇ ਤੌਰ ਤੇ। ਔਰ ਜਿਵੇਂ ਕਲੋਜ਼ਿੰਗ 'ਚ ਅਸੀਂ ਭਗਤ ਕਬੀਰ ਜੀ ਦੀ ਬਾਣੀ 52 ਅੱਖਰੀ ਉਸ ਦਾ ਵਿਚਾਰ ਕਰਦੇ ਔਰ 52 ਨੂੰ ਕਹਿੰਦੇ ਨੇ 52 ਅੱਖਰਾਂ ਵਾਲੀ ਪੰਜਾਬੀ ਐਲਫਾਬੈਟ ਜਿਹਦੇ ਦੋ ਜਿਹੜੇ ਲਫ਼ਜ਼ ਨੇ ਯਈਆ ਔਰ ਰਾਰਾ, ਇਸ ਦੇ ਉੱਤੇ ਦੋ ਕਪਲੇਟ ਸ਼ਲੋਕ ਨੇ ਕਬੀਰ ਸਾਹਿਬ ਦੇ। ਪਹਿਲਾ ਯਈਆ ਜੋ ਜਾਣੇ ਤੋ ਦੁਰਮਤ ਹਨ, ਕਰ ਬਸ ਕਾਇਆ ਗਾਉ, ਰਣ ਰੂਤੋ ਪਾਜੈ ਨਹੀਂ, ਸੂਰੋ ਥਾਰੋ ਨਾਓ। ਹੁਣ ਇਹਦੇ 'ਚ ਥਾਰੋ ਲਫ਼ਜ਼ ਇਸ ਡਾਇਲੈਕਟ ਦਾ ਹੈ, ਮਾਰਵਾੜ ਦਾ। ਜਿਵੇਂ ਗੁਰਬਾਣੀ 'ਚ ਇੱਕ ਸ਼ਬਦ ਹੈ ਕਿ ਕਾਹੇ ਭੂਲਸ ਗਵਾਰੀ, ਸੁਕ੍ਰਿਤ ਦੁਕ੍ਰਿਤ ਥਾਰੋ ਕਰਮਰੀ, ਥਾਰੋ ਤੇਰੇ। ਹੁਣ ਇਹ ਹੈ ਕਿ ਵੀ ਯਈਆ ਲਫ਼ਜ਼ ਕਾਹੇ ਨਿੰਦਸ, ਕਾਹੇ ਨਾਰਾਇਣ ਨਿੰਦਸ, ਭੂਲਸ ਗਾਵਾਰੀ, ਸੁਕ੍ਰਿਤ ਦੁਕ੍ਰਿਤ ਥਾਰੋ ਕਰਮਰੀ। ਕਿਉਂ ਰੱਬ ਦੀ ਨਿੰਦਿਆ ਕਰਦੀਆਂ ਇਹ ਰੂਹ? ਸੁਕ੍ਰਿਤ ਦੁਕ੍ਰਿਤ ਥਾਰੋ ਤੇਰੇ ਕੰਮ ਨੇ। ਹੁਣ ਯਈਆ ਜੋ ਜਾਣੇ ਤੋ ਦੁਰਮਤ ਹਨ, ਕਿ ਯਈਆ ਲਫ਼ਜ਼ ਇਹ ਕਹਿੰਦਾ ਹੈ ਵੀ ਜੇ ਇਹ ਇਨਸਾਨ ਤੇਰੇ 'ਚ ਇੱਛਾ ਪੈਦਾ ਹੋਈ ਹੈ, ਡਿਜ਼ਾਇਰ ਪੈਦਾ ਹੋਈ ਹੈ, ਚਾਹਤ ਪੈਦਾ ਹੋਈ ਹੈ ਕਿ ਤੂੰ ਆਪਣੇ ਆਪ ਨੂੰ ਜਾਣਨਾ ਹੈ, ਆਪਣੇ ਆਪ ਨੂੰ ਸਮਝਣਾ ਹੈ, ਆਪਣੀ ਰੂਹ ਦੇ ਮੂਲ ਨੂੰ ਪਛਾਣਨਾ ਹੈ, ਤੋ ਦੁਰਮਤ ਹਨ ਹੁੰਦਾ ਡਿਸਟਰੋਏ ਕਰਨਾ। ਫਿਰ ਜਿਹੜੀ ਦੁਰਮਤ ਹੈ ਮਾੜੀ ਸੋਚ, ਮਾੜੀ ਅਕਲ, ਮਾੜੀ ਬੁੱਧੀ, ਉਸ ਨੂੰ ਡਿਸਟਰੋਏ ਕਰ, ਉਸ ਨੂੰ ਖਤਮ ਕਰ। ਔਰ ਕਿਵੇਂ ਕਰ? ਬਸ ਕਾਇਆ ਗਾਉ। ਹੁਣ ਇਹ ਜਿਹੜਾ ਬੋਡੀ ਹੈ ਇਸ ਨੂੰ ਪਿੰਡ ਵੀ ਕਿਹਾ, ਗਾਉ ਪਿੰਡ ਨੂੰ ਕਹਿੰਦੇ ਨੇ। ਔਰ ਅਸੀਂ ਜਦੋਂ ਕਹਿੰਦੇ ਹਾਂ ਕਿ ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਹੁਣ ਜੀਓ ਮਨ ਹੈ, ਪਿੰਡ ਬੋਡੀ ਹੈ ਕਿ ਹੇ ਵਾਹਿਗੁਰੂ ਤੇਰੇ ਅੱਗੇ ਅਰਦਾਸ ਹੈ, ਮੇਰਾ ਮਨ ਵੀ ਔਰ ਤਨ ਵੀ, ਜੀ ਵੀ ਔਰ ਪਿੰਡ ਵੀ, ਇਹ ਤੇਰੀ ਰਾਸ ਹੈ, ਤੇਰੀ ਕੈਪੀਟਲ ਹੈ। ਔਰ ਇੱਥੇ ਕਬੀਰ ਸਾਹਿਬ ਕਹਿੰਦੇ ਨੇ ਕਿ ਵੀ ਜੇ ਯਈਆ ਲਫ਼ਜ਼ ਇਹ ਯਾਦ ਦਹਾਨੀ ਕਰਵਾਉਂਦਾ ਕਿ ਜੇ ਤੂੰ ਆਪਣੇ ਆਪ ਨੂੰ ਪਛਾਣਨਾ, ਜਾਣਨਾ ਤਾਂ ਮਾੜੀ ਬੁੱਧੀ ਨੂੰ ਛੱਡ ਔਰ ਇਸ ਸਰੀਰ ਰੂਪੀ ਪਿੰਡ ਨੂੰ ਇਸ ਦੇ ਉੱਤੇ ਕਾਬੂ ਪਾ ਕੇ ਜਿਹੜੀਆਂ ਡਿਜ਼ਾਇਰਸ ਸਰੀਰ ਦੀਆਂ ਮਾੜੇ ਕੰਮਾਂ ਵੱਲ ਲੈ ਕੇ ਜਾਂਦੀਆਂ ਉਸ ਨੂੰ ਰੋਕਣਾ।
ਰਣ ਰੂਤੋ ਭਾਜੈ ਨਹੀਂ, ਕਿ ਇੱਕ ਜੰਗ ਤਾਂ ਜੰਗ ਦੇ ਮੈਦਾਨ 'ਚ ਹੁੰਦੀ ਹੈ ਜਿਹਨੂੰ ਯੋਧੇ ਲੜਦੇ ਨੇ। ਇਹ ਵੀ ਜਿਹੜੀ ਸਾਡੀ ਵਿਕਾਰਾਂ ਦੇ ਖਿਲਾਫ ਜੰਗ ਹੈ, ਆਪਣੇ ਇਨਸਟਿੰਕਟਸ ਤੇ ਕਾਬੂ ਪਾਣਾ, ਜਿਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਜਿਨ ਮਿਲ ਮਾਰੇ ਪੰਜ ਮਹਾਦੂਤ ਐਸੋ ਕੌਣ ਬਲੀ ਰੇ, ਕਿ ਐਸਾ ਕਿਹੜਾ ਭਲਵਾਨ ਹੈ ਜਿਸ ਨੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜਿੱਤਿਆ। ਔਰ ਇਹ ਜਿੱਤਿਆ ਜਾਂਦਾ ਹੈ ਜਿਸ ਕੋ ਹਰ ਰੰਗ ਲਾਗੋ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਈਅਤ ਹੈ ਸੂਰ, ਕਿ ਬਹਾਦਰ ਉਹੀ ਹੈ ਜਿਹਨੂੰ ਰੱਬ ਦਾ ਰੰਗ। ਸੋ ਇੱਥੇ ਵੀ ਕਬੀਰ ਸਾਹਿਬ ਨੇ ਕਿਹਾ ਕਿ ਭਾਈ ਜੇ ਹੁਣ ਤੂੰ ਕਾਇਆ ਨੂੰ, ਆਪਣੇ ਪਿੰਡ ਨੂੰ ਕਾਬੂ ਕਰਕੇ ਮਨ ਦੇ ਅਸਲ ਨੂੰ ਜਾਣਨਾ ਚਾਹੁੰਦਾ, ਰਣ ਰੂਤੋਂ ਹੁਣ ਤੂੰ ਇਸ ਜੰਗ ਦੇ ਵਿੱਚ ਆ ਗਿਆ, ਭਾਜਿਆ ਨਹੀਂ, ਹੁਣ ਦੌੜਨਾ ਨਹੀਂ ਹੈ ਇਸ ਤੋਂ। ਸੂਰੋ ਥਾਰੋ ਨਾਓ, ਤੂੰ ਫੇਰ ਹੀ ਸੂਰਬੀਰ ਕਹਾਣ ਦਾ, ਇਹ ਨਾਂ ਧਰਾਣ ਦਾ ਹੱਕਦਾਰ ਹੋਏਗਾ ਜੇ ਤੂੰ ਇਸ ਰਣ ਚੋਂ ਭੱਜੇ ਨਾ ਔਰ ਇਹਨਾਂ ਵਿਕਾਰਾਂ ਨੂੰ ਕਾਬੂ ਕਰੇ। ਔਰ ਦੂਸਰਾ ਸ਼ਲੋਕ, ਰਾਰਾ ਰਸ ਨਿਰਸ ਕਰ ਜਾਣਿਆ, ਨੀਰਸ ਹੋਏ ਨਿਰਸ ਸੋ ਰਸ ਪਹਿਚਾਨਿਆ, ਇਹ ਰਸ ਛਾੜੇ ਉਹ ਰਸ ਆਵਾ, ਉਹ ਰਸ ਪੀਆ ਇਹੋ ਰਸ ਨਹੀਂ ਭਾਵਾ। ਰਾਰਾ ਲਫ਼ਜ਼ ਇਹ ਯਾਦ ਦਹਾਨੀ ਕਰਵਾਉਂਦਾ ਹੈ ਕਿ ਦੁਨੀਆ ਦੇ ਜਿਹੜੇ ਸਵਾਦ ਨੇ, ਰਸ ਅਸੀਂ ਟੇਸਟ ਨੂੰ ਕਹਿੰਦੇ ਹਾਂ। ਹੁਣ ਜਿਹੜੀ ਸਾਡੀ ਜ਼ਬਾਨ ਹੈ ਜਿਸ ਦੇ ਉੱਤੇ ਟੇਸਟ ਬਡਸ ਹੁੰਦੇ ਨੇ, ਅਸੀਂ ਮਿੱਠਾ, ਖੱਟਾ, ਕੌੜਾ, ਨਮਕੀਨ, ਦੂਜੇ ਜਿੰਨੇ ਸਵਾਦ ਨੇ ਉਹ ਜੀਭ ਦੱਸਦੀ ਹੈ। ਕਈਆਂ ਦੇ ਟੇਸਟ ਬਡਸ ਕੰਮ ਨਹੀਂ ਕਰਦੇ ਤਾਂ ਉਹਨਾਂ ਨੂੰ ਸਵਾਦ ਕੋਈ ਨਹੀਂ ਆ ਰਿਹਾ ਹੁੰਦਾ, ਉਹ ਉਵੇਂ ਹੀ ਨਿਕਲ ਰਹੇ ਹੁੰਦੇ ਨੇ ਵਿਚਾਰੇ, ਕਿਉਂਕਿ ਹਰ ਸਵਾਦ ਲਈ ਇਸ ਲਈ ਜੀਭ ਨੂੰ ਕਿਹਾ ਹੀ ਰਸਨਾ ਹੈ। ਰਸਨਾ ਦਾ ਮਤਲਬ ਹੀ ਹੁੰਦਾ ਹੈ ਕਿ ਇਹੀ ਰਸ ਪਛਾਣਦੀ ਹੈ, ਇਸ ਲਈ ਇਹ ਰਸਨਾ ਹੈ। ਹੁਣ ਕਬੀਰ ਸਾਹਿਬ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਇਹ ਜਿਹੜੇ ਦੁਨਿਆਵੀ ਸਵਾਦ ਨੇ ਉਹਨਾਂ ਨੂੰ ਜੇ ਤਾਂ ਤੂੰ ਨਿਰਸ ਕਰਕੇ ਜਾਣੇਗਾ, ਜੇ ਤਾਂ ਇਹਨਾਂ ਸਵਾਦਾਂ 'ਚ ਫਸ ਗਿਆ ਫਿਰ ਤਾਂ ਸਾਰੀ ਉਮਰ ਇਹਨਾਂ ਸਵਾਦਾਂ 'ਚ ਨਿਕਲ ਜਾਂਦੀ ਹੈ। ਪਰ ਜੇ ਉਹਨੂੰ ਨਿਰਸ ਕਰਕੇ ਜਾਣੇਗਾ, ਹੋਏ ਨਿਰਸ ਸੋ ਰਸ ਪਹਿਚਾਨੇ, ਕਿ ਜਿਹਨੂੰ ਰੱਬ ਦੇ ਪਿਆਰ ਦਾ ਸਵਾਦ ਆਉਣ ਲੱਗ ਜਾਂਦਾ ਹੈ, ਉਸ ਤੋਂ ਤਾਂ ਮਿੱਠਾ ਕੁਛ ਨਹੀਂ ਹੈ। ਬਾਬਾ ਫਰੀਦ ਗੰਜ ਸ਼ੱਕਰ ਯਾਦ ਦਹਾਨੀ ਕਰਵਾਉਂਦੇ ਨੇ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੁਧ। ਹੁਣ ਇਹਦੇ ਵਿੱਚ ਬਾਕੀ ਤਾਂ ਲਫ਼ਜ਼ ਪਤਾ ਨੇ, ਨਿਵਾਤ ਕਹਿੰਦੇ ਨੇ ਮਿਸ਼ਰੀ ਨੂੰ, ਕਿ ਇਹ ਸਾਰੀਆਂ ਮਿੱਠੀਆਂ ਚੀਜ਼ਾਂ ਨੇ ਪਰ ਰੱਬ ਦੇ ਨਾਮ ਵਰਗਾ ਮਿਠਾਸ ਹੋਰ ਕਿਸੇ 'ਚ ਨਹੀਂ ਹੈ। ਤੇ ਕਬੀਰ ਸਾਹਿਬ ਕਹਿੰਦੇ ਨੇ ਕਿ ਜਿਹਨੂੰ ਰਸ ਆ ਗਿਆ ਰੱਬ ਦੇ ਨਾਂ ਦਾ, ਉਹ ਬਾਕੀਆਂ 'ਚੋਂ ਨਿਕਲ ਗਿਆ, ਇਹ ਰਸ ਛਾੜੇ ਉਹ ਰਸ ਆਵਾ। ਜਦੋਂ ਦੁਨਿਆਵੀ ਸਵਾਦ ਛੱਡੇ, ਰੱਬ ਦੀ ਯਾਦ ਦਾ, ਰੱਬ ਦੀ ਮੁਹੱਬਤ ਦਾ ਸਵਾਦ ਆਉਣ ਲੱਗ ਗਿਆ, ਉਹ ਰਸ ਪੀਆ ਇਹੋ ਰਸ ਨਹੀਂ ਭਾਵਾ। ਜਦੋਂ ਤੁਸੀਂ ਰੱਬ ਦੇ ਪਿਆਰ ਦਾ, ਰੱਬ ਦੀ ਯਾਦ ਦਾ ਰਸ ਚੱਖ ਲੈਂਦੇ ਹੋ, ਫਿਰ ਦੁਨਿਆਵੀ ਰਸ ਤੁਹਾਨੂੰ ਚੰਗੇ ਨਹੀਂ ਲੱਗਦੇ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।